ਆਪਾਂ ਬਜਟ ਤੋਂ, ਕਹਿੰਦੇ ਬਜਟ ਐਸਾ ਹੈ ਕਿ ਹਰਿਆਣਾ ਨੂੰ ਗੱਫੇ ਮਿਲੇ ਨੇ ਤੇ ਪੰਜਾਬ ਨੂੰ ਧੱਕੇ ਮਿਲੇ ਨੇ। ਤੇ ਮੇਰੇ ਮਨ ਦੇ ਵਿੱਚ ਸਵਾਲ ਹੈ ਕਿ ਪੰਜਾਬ ਨੂੰ ਗੱਫੇ ਕਿੱਥੇ ਮਿਲੇ ਨੇ? ਹੁਣ ਤੱਕ ਧੱਕੇ ਹੀ ਮਿਲਦੇ ਆਏ ਨੇ ਜੀ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਹੂੰ, ਕਿ ਇੱਕ ਵਾਰ ਫੇਰ ਇਸ ਬਜਟ ਦੇ ਵਿੱਚ ਪੰਜਾਬ ਸੂਬੇ ਨੂੰ ਅਣਗੌਲਿਆ ਕੀਤਾ ਗਿਆ। ਉਹ ਸੂਬਾ ਜਿਹੜਾ ਮਤਲਬ ਅੰਨ ਦੇ ਭੰਡਾਰ ਲਈ ਜਾਣਿਆ ਜਾਂਦਾ, ਦੇਸ਼ ਦਾ ਢਿੱਡ ਭਰਨ ਲਈ ਜਾਣਿਆ ਜਾਂਦਾ, ਉਸ ਹੂੰ, ਸੂਬੇ ਨੂੰ ਤੁਸੀਂ ਦਰਕਨਾਰ ਕਰਕੇ ਇਹ ਰਾਜਨੀਤੀ ਦਾ ਇੱਕ ਹਿੱਸਾ ਹੈ। ਬਿਲਕੁਲ, ਖਾਸ ਕਰਕੇ ਤੁਸੀਂ ਓਵਰਆਲ ਵੀ ਜੇਕਰ ਦੇਖੋ ਇਸ ਬਜਟ ਨੂੰ, ਤਾਂ ਖੇਤੀ ਦੇ ਹਵਾਲੇ ਨਾਲ ਸਭ ਤੋਂ ਘੱਟ ਬਜਟ ਖੇਤੀ ਲਈ ਰੱਖਿਆ ਜੀ। ਠੀਕ ਹੈ ਜੀ। ਸੋ ਜਿਹਦੇ ਸਿਰ ਤੇ ਸਰਕਾਰਾਂ ਆਪਣੀਆਂ ਯੋਜਨਾਵਾਂ ਚਲਾਉਂਦੀਆਂ ਨੇ, ਤੇ ਹੂੰ, ਉਸ ਕਿਸਾਨਾਂ ਦੇ ਲਈ, ਉਸ ਖੇਤੀ ਦੇ ਲਈ ਮਤਲਬ ਇੱਕ ਤਰ੍ਹਾਂ ਨਾਲ ਸਭ ਤੋਂ ਘੱਟ ਬਜਟ ਹੈ। ਖੇਤੀ ਦੇ ਲਈ ਸਭ ਤੋਂ ਘੱਟ ਬਜਟ 1.27 ਲੱਖ ਕਰੋੜ ਰੱਖਿਆ। ਜੀ। ਸਭ ਤੋਂ ਵੱਧ ਰੱਖਿਆ ਲਈ ਰੱਖਿਆ 6.21 ਲੱਖ ਕਰੋੜ, ਹੂੰ, ਹੈ ਨਾ। ਇਸੇ ਤਰ੍ਹਾਂ ਰੇਲਵੇ ਲਈ ਵੀ 2.55 ਲੱਖ ਕਰੋੜ ਦਾ ਬਜਟ ਰੱਖਿਆ। ਚਲੋ, ਜੇਕਰ ਮੈਂ ਪੰਜਾਬ ਦੇ ਹਵਾਲੇ ਨਾਲ ਵੀ ਗੱਲ ਦੇਖਣੀ ਹੋਵੇ ਤਾਂ ਮੈਂ ਦੇਖ ਰਿਹਾ ਸੀਗਾ ਕਿ ਕੁੱਲ ਮਿਲਾ ਕੇ ਜਿਹੜੀਆਂ ਓਵਰਆਲ ਯੋਜਨਾਵਾਂ ਨੇ ਉਹਦੇ ਵਿੱਚ ਤਿਣਕਾ ਤਿਣਕਾ, ਕਣ ਕਣ, ਮਾੜਾ ਮੋਟਾ, ਹਰੇਕ ਯੋਜਨਾਵਾਂ 'ਚ ਮਾੜਾ ਮੋਟਾ ਜਿਵੇਂ ਸੂਬਿਆਂ ਨੂੰ ਆਉਣਾ ਉਵੇਂ ਹੀ ਆਉਣਾ ਨਾ। ਸੋ ਹੂੰ, ਜਿਵੇਂ ਖੇਤੀ ਪ੍ਰਧਾਨ ਪੰਜਾਬ ਸੂਬਾ, ਜੇ ਖੇਤੀ ਲਈ ਵੱਧ ਬਜਟ ਹੁੰਦਾ ਤਾਂ ਹੀ ਪੰਜਾਬ ਦੀ ਉਹ 'ਚੋਂ ਵੱਧ ਰਾਹਤ ਹੁੰਦੀ ਨਾ। ਹੂੰ, ਸੋ ਖੇਤੀ ਲਈ ਸਭ ਤੋਂ ਘੱਟ ਬਜਟ ਦਾ ਮਤਲਬ ਪੰਜਾਬ ਦੇ ਲਈ ਘੱਟ ਰਾਹਤ ਹੈ ਉਹਦੇ ਵਿੱਚ। ਪਰ ਜੀ। ਮੈਂ ਇੱਕ ਰੇਲਵੇ ਦੇ ਹਵਾਲੇ ਨਾਲ ਹੀ ਦੇਖ ਰਿਹਾ ਸੀ ਪ੍ਰਵੀਨ ਜੀ। ਹੂੰ, ਰੇਲਵੇ ਦੇ ਮਾਮਲੇ ਦੇ ਵਿੱਚ ਹਰਿਆਣੇ ਨੂੰ ਰੇਲਵੇ ਦੀਆਂ ਸੰਬੰਧਿਤ ਯੋਜਨਾਵਾਂ ਦੇ ਲਈ 2261 ਕਰੋੜ ਰੁਪਏ ਦਿੱਤੇ ਗਏ। ਠੀਕ ਹੈ। 2261 ਕਰੋੜ। ਹੂੰ, ਪੰਜਾਬ ਨੂੰ 242 ਕਰੋੜ ਦਿੱਤੇ ਗਏ ਨੇ। ਹੂੰ, ਠੀਕ ਹੈ। ਉਧਰ 2261, 2000 ਹਟਾ ਦਿਓ, 60 ਹੂੰ, ਕਰੋੜ ਤੋਂ ਵੀ ਸਾਨੂੰ ਘੱਟ ਹੈ ਉਹਨਾਂ ਨਾਲੋਂ। ਹੂੰ, 2000 ਕਰੋੜ ਤਾਂ ਉਹਨਾਂ ਨੂੰ ਵੱਧ ਦਿੱਤਾ ਹੀ ਦਿੱਤਾ, ਸਿੱਧਾ 2000 ਕਰੋੜ ਸਾਡੇ ਨਾਲੋਂ ਵੱਧ ਹੈ। ਉਹ ਜੀ। ਤੋਂ ਬਿਨਾਂ ਸਾਨੂੰ 242, ਉਹਨਾਂ ਨੂੰ 261 ਹੈ। ਹੂੰ, 2261 ਕਰੋੜ ਹਰਿਆਣੇ ਨੂੰ ਮਿਲਿਆ ਜੀ। ਠੀਕ ਹੈ। ਜਦੋਂ ਕਿ ਪੰਜਾਬ ਨੂੰ ਲੁਧਿਆਣਾ, ਮੁੱਲਾਂਪੁਰ, ਰਾਜਪੁਰਾ, ਬਠਿੰਡਾ, ਇਹ ਰੇਲਵੇ ਲਾਈਨ ਦਾ ਜਿਹੜਾ ਕੰਮ ਚੱਲਣਾ, ਡਬਲ ਹੋਣਾ, ਉਹਦੇ ਲਈ 242 ਕਰੋੜ ਦਿੱਤਾ। ਹੂੰ, ਤੇ ਫਿਰ ਦਾਅਵਾ ਵੀ ਕੀਤਾ ਇਸ ਬਜਟ ਦੇ ਦੌਰਾਨ, ਮੰਤਰੀ ਸਾਹਿਬ ਨੇ, ਉੱਥੋਂ ਦੇ ਅਧਿਕਾਰੀਆਂ ਨੇ ਬਜਟ ਪੇਸ਼ ਕਰਦੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੇ ਵਿੱਚ, ਇਹਨਾਂ 10 ਸਾਲਾਂ ਦੇ ਵਿੱਚ ਹਰਿਆਣੇ ਦਾ ਜਿਹੜਾ ਰੇਲਵੇ ਬਜਟ ਆ, ਅਸੀਂ 8 ਗੁਣਾ ਵਧਾਤਾ। ਹੂੰ, ਸੋ ਇੱਥੋਂ ਸਪਸ਼ਟ ਦਿਖਦਾ ਕਿ ਜਾਂ ਮਤਲਬ ਤੁਸੀਂ ਇਸ ਨਜ਼ਰੀਏ ਨਾਲੇ ਚੱਲਦੇ ਹੋ ਕਿ ਜਿਹੜੇ ਸੂਬੇ 'ਚ ਸਾਡੀ ਪਾਰਟੀ ਦੀ ਸਰਕਾਰ ਹੈ, ਉੱਥੇ ਲਈ ਅਸੀਂ ਵੱਧ ਨਜ਼ਰਸਾਨੀ ਕਰਾਂਗੇ। ਜਿੱਥੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਹੈ, ਉੱਥੇ ਦੇ ਲੋਕਾਂ ਨੂੰ ਇਹ ਜਤਾ ਦਈਏ ਕਿ ਤੁਹਾਡਾ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਸਾਨੂੰ ਜੇਕਰ ਵੋਟਾਂ ਪਾਓਗੇ, ਸਾਨੂੰ ਜਿਤਾਓਗੇ, ਫਿਰ ਤੁਹਾਡਾ ਕੁਝ ਕਰਾਂਗੇ। ਮਤਲਬ ਮੋਦੀ ਜੀ ਲਗਾਤਾਰ ਇਹ ਸ਼ਬਦ ਵਰਤਦੇ, ਡਬਲ ਇੰਜਨ। ਜੀ ਜੀ, ਬਿਲਕੁਲ ਬਿਲਕੁਲ ਕਹਿੰਦੇ ਨੇ। ਸੋ ਪੰਜਾਬ ਦੇ ਤਾਂ ਆਮ ਲੋਕਾਂ ਦੇ ਲਈ, ਚਾਹੇ ਉਹ ਮਾਨ ਸਰਕਾਰ ਇਹ ਯੋਜਨਾ ਲਿਆਈ ਸੀ, ਉਹਦੇ ਲਈ ਵੀ ਇੰਜਨ ਰੋਕ ਲਏ ਸੀ ਤੁਸੀਂ ਤਾਂ, ਸਾਡੇ ਯਾਤਰਾ ਵਾਲੇ ਪੈਸਾ ਲੈ ਕੇ ਵੀ ਪੰਜਾਬ ਤੋਂ। ਜੀ। ਪੰਜਾਬ ਦੀ ਭਾਜਪਾ ਕਹਿੰਦੀ ਹੈ ਕਿ ਅਸੀਂ ਲੈ ਕੇ ਜਾਵਾਂਗੇ ਜੀ ਪੰਜਾਬ ਤੋਂ ਅਯੋਧਿਆ ਲੋਕਾਂ ਨੂੰ ਦਰਸ਼ਨ ਕਰਾਉਣਾ ਨਾ। ਸੋ ਇਸ ਲਈ ਜਦੋਂ ਦੂਸਰੀ ਪਾਰਟੀ ਕਰੇ, ਫਿਰ ਤੁਸੀਂ ਕਹਿੰਦੇ ਹੋ ਰਿਓੜੀਆਂ, ਤੇ ਤੁਸੀਂ ਕਰਨੀ ਹੈ ਫਿਰ ਸੇਵਾ। ਬਿਲਕੁਲ ਜੀ, ਇਦਾਂ ਹੀ। ਪਰ ਇਸ ਬਜਟ ਨੂੰ ਲੈ ਕੇ ਪੰਜਾਬ ਇਹ ਗੱਲ ਮਹਿਸੂਸ ਕਰਦਾ ਹੈ ਕਿ ਸਾਡੇ ਗਵਾਂਢੀ ਸੂਬੇ ਹਰਿਆਣੇ ਦੇ ਹਿਸਾਬ ਨਾਲ, ਆਪਾਂ ਪੂਰੇ ਮੁਲਕ ਦੀ ਵੀ ਜੇਕਰ ਤੁਲਨਾ ਨਾ ਕਰੀਏ ਤਾਂ ਇਕੱਲੇ ਗਵਾਂਢੀ ਸੂਬੇ ਦੇ ਹਵਾਲੇ ਨਾਲ, ਜੇਕਰ ਹਰਿਆਣੇ 'ਚ ਤੁਸੀਂ ਰੇਲਵੇ ਪ੍ਰੋਜੈਕਟਾਂ ਦਾ ਇੰਨਾ ਪੈਸਾ ਖਰਚ ਰਹੇ ਹੋ, ਤਾਂ ਪੰਜਾਬ 'ਚ ਖਰਚਣ ਲੱਗਿਆ ਕੀ ਡਰ ਲੱਗਦਾ? ਪੰਜਾਬ ਦੇ ਲਈ ਕਿਉਂ ਨਹੀਂ ਹੈ? ਦੂਸਰੇ ਪਾਸੇ ਮੈਂ ਉਹ ਦੇਖ ਰਿਹਾ ਸੀ, ਕਹਿੰਦੇ ਜੀ ਦੇਸ਼ ਭਰ ਦੇ ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ਾ ਮਿਲਣਾ, ਤੇ ਉਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੀ ਕਹਿੰਦੇ ਜੀ ਲਾਹਾ ਮਿਲਣਾ। ਵਿੱਤ ਮੰਤਰੀ ਹਰਪਾਲ ਚੀਮਾ ਦਾ ਹਵਾਲਾ ਮੈਂ ਦੇਖ ਰਿਹਾ ਸੀਗਾ। ਅੱਜ ਦੀ ਤਰੀਕ 'ਚ ਪ੍ਰਵੀਨ ਜੀ, ਪੰਜਾਬ ਦੇ ਕਿਸਾਨਾਂ ਨੇ ਬੈਂਕਾਂ ਤੋਂ 25 ਲੱਖ ਦੇ ਕਰੀਬ ਕਿਸਾਨ ਨੇ ਜਿਨ੍ਹਾਂ ਨੇ ਬੈਂਕਾਂ ਤੋਂ ਕਰਜ਼ਾ ਚੁੱਕਿਆ ਹੋਇਆ ਪੰਜਾਬ ਦੇ। ਠੀਕ ਹੈ ਜੀ। ਮੈਂ ਹੋਰ ਤਰ੍ਹਾਂ ਦੇ ਕਰਜ਼ੇ ਦੀ ਗੱਲ ਹੀ ਨਹੀਂ ਕਰਦਾ। 25 ਲੱਖ, 24.9 ਲੱਖ ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ਾ ਅੱਜ ਦੀ ਤਰੀਕ 'ਚ। ਇਸ ਕਰਜ਼ੇ ਦੇ ਚੱਕਰ 'ਚੋਂ ਮੁਕਤ ਕਰਨ ਦੀ ਕੋਈ ਯੋਜਨਾ ਨਹੀਂ ਹੈਗੀ ਜੀ। ਦੀ ਆਰਥਿਕ ਮਜ਼ਬੂਤੀ ਕਰਨ ਦੀ ਕੋਈ ਯੋਜਨਾ ਨਹੀਂ ਹੈਗੀ। ਇਸ ਸਾਰੇ ਬਜਟ ਦੇ ਵਿੱਚ MSP ਨੂੰ ਲੈ ਕੇ ਕੋਈ ਟਿੱਪਣੀ ਵੀ ਨਹੀਂ ਹੈਗੀ। ਮਤਲਬ ਫੈਸਲਾ ਤਾਂ ਇੱਕ ਗੱਲ ਹੈ, ਟਿੱਪਣੀ ਵੀ ਨਹੀਂ ਹੈਗੀ। ਸੋ ਕਰਜ਼ਾ ਦੇਣ ਦਾ ਪ੍ਰੋਵੀਜ਼ਨ ਹੈਗਾ ਕਹਿੰਦੇ ਸਾਡੇ ਕੋਲ। ਠੀਕ ਹੈ। ਸੂਬਿਆਂ ਨੇ ਲੈਣਾ ਤਾਂ ਵੀ ਕਰਜ਼ਾ ਲਓ, ਲੈਣਾ ਤਾਂ ਵੀ ਕਰਜ਼ਾ ਲਓ, ਮੁਲਾਜ਼ਮ ਨੇ ਲੈਣਾ ਤਾਂ ਵੀ ਕਰਜ਼ਾ ਲਓ। ਇਸ ਲਈ ਕਰਜ਼ੇ ਵਾਲਾ ਬਜਟ ਹੈ ਕਿ ਇਹ ਦੇਸ਼ ਨੂੰ ਬਚਾਉਣ ਸੰਭਾਲਣ ਦੇ ਲਈ ਬਜਟ ਹੈ। ਸੋ ਬਕਾਇਦਾ ਤੌਰ ਤੇ ਕਹਿੰਦੇ ਜੀ ਦੇਸ਼ ਦੇ ਕਿਸਾਨਾਂ ਦੇ ਲਈ ਵਿਆਜ ਮੁਕਤ ਕਰਜ਼ਾ ਯੋਜਨਾ ਜਾਰੀ ਰਹੂਗੀ। ਇਹਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਵੀ ਕਹਿੰਦੇ ਜੀ ਲਾਹਾ ਮਿਲ ਜਾਣਾ। ਇਹ ਯੋਜਨਾ ਜੀ ਪੰਜਾਬ ਦੇ ਕਿਸਾਨਾਂ ਲਈ ਇਹਨਾਂ ਕੋਲ। ਚਲੋ, ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਕਹਿੰਦੇ ਜੀ ਇਹ ਬਜਟ ਪੰਜਾਬ ਦੇ ਨਾਲ ਸਿੱਧਾ ਧੋਖਾ ਇਸ ਲਈ ਵੀ ਹੈ ਕਿ ਸਾਡੇ ਲਈ ਕੋਈ ਸਿੱਧੀ ਯੋਜਨਾ ਦਾ ਐਲਾਨ ਨਹੀਂ।
ਕੋਈ ਇਹਦੇ ਵਿੱਚ ਸਾਡੇ ਲਈ ਵਿਸ਼ੇਸ਼ ਫੰਡਾਂ ਦਾ ਪ੍ਰਬੰਧ ਨਹੀਂ। ਹੋਰ ਛੱਡੋ, ਕਹਿੰਦੇ ਨਵੇਂ ਤਾਂ ਕੀ ਦੇਣ ਸੀ, ਸਾਡੇ ਤਾਂ ਪੁਰਾਣੇ 18,000 ਕਰੋੜ ਰੋਕੇ ਹੋਏ ਨੇ। ਪੇਂਡੂ ਵਿਕਾਸ ਫੰਡ ਸਣੇ ਹੋਰ ਜਿੰਨੇ ਬਣਦੇ ਨੇ ਉਹਨਾਂ ਕਹਿੰਦੀ ਫੰਡ 18,000 ਕਰੋੜ ਤੋਂ ਵੱਧ ਫੰਡ ਕੇਂਦਰ ਰੋਕ ਕੇ ਬੈਠਾ ਬਿਲਕੁਲ ਜੀ। ਸੋ ਇਸ ਲਈ ਇਹ ਸਿੱਧਾ ਦਿਖਦਾ ਹੈ ਪ੍ਰਵੀਨ ਜੀ ਕਿ ਹਰਿਆਣਾ ਨੂੰ ਜਾਂ ਭਾਜਪਾਈ ਪਰ ਜਿਹੜੇ ਸੂਬੇ ਨੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਹਨਾਂ ਸੂਬਿਆਂ ਦੇ ਲਈ ਗੱਫੇ ਨੇ ਤੇ ਪੰਜਾਬ ਦੇ ਹਿੱਸੇ ਇੱਕ ਵਾਰ ਫਿਰ ਧੱਕੇ ਹੀ ਆਏ ਨੇ। ਜੀ ਬਿਲਕੁਲ।